ਸਲਾਮ ਅਲੈਕੁਮ ਵੀਰ। ਮੈਂ ਕਿਹਾ ਮੈਂ ਅੱਜ ਲਾਹੌਰ ਹੀ ਸੀ, ਜਾ ਰਿਹਾ ਸੀ ਤੇ ਜਾਂਦੇ ਜਾਂਦੇ ਚੁੰਗੀਆਂ ਵਾਪਸ ਜਾ ਰਿਹਾ ਸੀ। ਦੋ ਚਾਰ ਗੱਲਾਂ ਕਰਦਾ ਜਾਂ ਕੱਲ੍ਹ ਦੇ ਇਤਜਾਜ ਬਾਰੇ। ਸਭ ਤੋਂ ਪਹਿਲੇ ਤੇ ਸਭ ਵੀਰਾਂ ਦਾ ਸ਼ੁਕਰੀਆ ਜਿਹੜੇ ਪਸੇ ਪਰਦਾ ਜਾਂ ਇਤਜਾਜ ਦੇ ਵਿੱਚ ਸਾਡੇ ਨਾਲ ਮੌਜੂਦ ਸਨ, ਜਾਂ ਉਹ ਵੀਰ ਜਿਹੜੇ ਮੁਲਕੋਂ ਬਾਹਰ ਬੈਠੇ ਨੇ, ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਕੱਲ੍ਹ ਜਿਹੜੇ ਵੀਰ ਇਤਜਾਜ 'ਚ ਸ਼ਾਮਿਲ ਹੋਏ, ਡਾਕਟਰ ਪਾਲ ਸਾਹਿਬ ਸਾਡੀ ਜਮਾਤ ਦੇ ਮੈਂਬਰ ਨੇ, ਉਸ ਤੋਂ ਇਲਾਵਾ ਸਾਡੇ ਮੀਆਂ ਚੰਨੂ ਦੇ ਵੀਰ ਨਦੀਮ ਡਾਕਟਰ ਸਾਹਿਬ, ਜਿਹੜੇ ਮੀਆਂ ਚੰਨੂ ਤੋਂ ਫਾਸਲਾ ਤੈਅ ਕਰਕੇ ਆਏ। ਉਸ ਤੋਂ ਇਲਾਵਾ ਮੇਰਾ ਵੀਰ ਰਾਵਲ ਰਾਠ, ਜਿਹੜਾ ਬਾਹਰ ਬੈਠਾ ਸਾਡੇ ਦਰਦ 'ਚ ਕੁਰਲਾਉਂਦਾ ਹੈ ਔਰ ਹਰ ਵਕਤ ਦਰਦ ਮਹਿਸੂਸ ਕਰਦਾ, ਔਰ ਗੱਲ ਕਰਦਿਆਂ ਰੋ ਪੈਂਦਾ। ਉਹਦੇ ਦਿਲ 'ਚ ਪੰਜਾਬ ਦਾ ਇੰਨਾ ਦਰਦ ਹੈ ਕਿ ਉਹ ਗੱਲ ਕਰਦਿਆਂ ਰੋ ਪੈਂਦਾ। ਉਸ ਤੋਂ ਇਲਾਵਾ ਵੀਰ ਮੁਹੰਮਦ ਸਮੀ, ਜਿਹੜਾ ਕਿ ਸਾਨੂੰ ਮੋਰਲੀ ਸਪੋਰਟ ਕਰਦਾ ਰਿਹਾ। ਵੀਰ ਸ਼ਹਜ਼ਾਦ ਨਾਸਰ ਦੇ ਅਸੀਂ ਬਹੁਤ ਮਸ਼ਕੂਰ ਹਾਂ, ਉਹ ਬਾਹਰ ਬੈਠਾ, ਅਮਰੀਕਾ ਬੈਠਾ, ਸਾਨੂੰ ਸਪੋਰਟ ਕਰਦਾ ਸਾਡੀ ਕਾਲ ਨੂੰ। ਸਾਡੇ ਮਾਨ ਸਮਾਨ ਵੀਰ ਨਜ਼ੀਰ ਕੋਟ ਸਾਹਿਬ, ਮੈਂ ਉਹਨਾਂ ਦਾ ਬਹੁਤ ਮਸ਼ਕੂਰ ਹਾਂ, ਉਹ ਸਾਨੂੰ ਸਪੋਰਟ ਕਰਦੇ ਨੇ। ਇਸੇ ਤਰ੍ਹਾਂ ਇਕਬਾਲ ਕੈਸਰ ਸਾਹਿਬ, ਜਿਹੜੇ ਕਿ ਹੁਣ ਸਾਡੀ ਇਨਸ਼ਾਅੱਲਾ ਜਮਾਤ ਦੇ ਮੈਂਬਰ ਨੇ ਔਰ ਇੱਕ ਵੱਡਾ ਨਾਮ ਨੇ। ਡਾਕਟਰ ਪਾਲ ਸਾਹਿਬ ਅਤੇ ਇਕਬਾਲ ਕੈਸਰ ਸਾਹਿਬ ਸਾਡੀ ਜਮਾਤ 'ਚ ਸ਼ਾਮਿਲ ਹੋ ਗਏ ਨੇ। ਮੈਂ ਉਹਨਾਂ ਦਾ ਬਹੁਤ ਮਸ਼ਕੂਰ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਉਹ ਹੁਣ ਸਾਡੀ ਇਸ ਜਦੋਜਹਿਦ ਦਾ ਹਿੱਸਾ ਨੇ। ਇੰਜ ਦੇ ਸੀਨੀਅਰ ਲੋਕ ਔਰ ਇੰਜ ਦੇ ਪੰਜਾਬ ਦੇ ਦਾਣੇ, ਹਕੀਕੀ ਮਾਨਿਆਂ 'ਚ ਦਾਨਸ਼ਵਰ ਲੋਕ ਸਾਡੀ ਜਮਾਤ ਦਾ, ਪੰਜਾਬ ਨੈਸ਼ਨਲ ਮੂਵਮੈਂਟ ਦਾ ਹਿੱਸਾ ਨੇ। ਮੈਂ ਵੀਰ ਆਰਿਫ ਤਾਜ ਪਹੁੰਚ ਨਹੀਂ ਸਕੇ, ਮੈਂ ਉਹਨਾਂ ਦਾ ਵੀ ਮਸ਼ਕੂਰ ਹਾਂ। ਉਹਨਾਂ ਦੇ ਵੀ ਹਰ ਤਰ੍ਹਾਂ ਦੀ ਸਪੋਰਟ ਸਾਡੇ ਨਾਲ ਹੁੰਦੀ। ਉਹਨਾਂ ਆਪਣਾ ਇੱਕ ਉੱਥੋਂ ਆਪਣੀ ਜਗ੍ਹਾ ਇੱਕ ਮੁਤਬਾਦਲ ਬੰਦਾ ਭੇਜਿਆ। ਮੈਂ ਪੰਜਾਬੀ ਪ੍ਰਚਾਰ ਵਾਲਿਆਂ ਦਾ ਵੀ ਮਸ਼ਕੂਰ ਹਾਂ, ਉਹਨਾਂ ਆਪਣਾ ਇੱਕ ਬੰਦਾ ਭੇਜਿਆ ਨੁਮਾਇੰਦਗੀ ਵਾਸਤੇ। ਔਰ ਸਭ ਤੋਂ ਬਾਅਦ ਗੱਲ ਕਰਾਂਗਾ ਮੈਂ ਆਪਣੇ ਵੱਡੇ ਭਾਈ ਦੀ। ਖੂਨ ਹੀ ਹੁੰਦਾ। ਉਹ ਸਾਡੇ ਕੋਈ ਇੰਨਾ ਜ਼ਿਆਦਾ ਇੰਟਰਸਟ ਨਹੀਂ ਰੱਖਦੇ ਪੰਜਾਬੀ ਨੈਸ਼ਨਲਿਜ਼ਮ 'ਚ, ਲੇਕਿਨ ਮੈਂ ਜਦੋਂ ਉਹਨਾਂ ਨੂੰ ਕਾਲ ਕੀਤਾ ਕਿ ਮੈਂ ਕਿਹਾ ਜੀ ਤੁਸੀਂ ਜ਼ਰੂਰ ਆਉਣਾ ਹੈ ਅਤੇ ਕਿਸੇ ਨੂੰ ਲੈ ਕੇ ਆਉਣਾ, ਅਤੇ ਉਹ ਟਾਈਮਿੰਗ ਐਸੀ ਸੀ ਕਿ ਨਾਲ ਤਾਂ ਨਹੀਂ ਲਿਆ ਸਕੇ, ਲੇਕਿਨ ਮੇਰੇ ਕੋਲੋਂ 1 ਘੰਟਾ ਪੂਰਾ ਪਹਿਲੇ, ਕਿਉਂਕਿ ਦਫ਼ਤਰ 'ਚ ਉਹਨਾਂ ਦੇ ਬੈਂਕ 'ਚ ਨੇ, ਦਫ਼ਤਰ 'ਚ ਛੁੱਟੀ ਹੋ ਜਾਂਦੀ ਹੈ, 1 ਘੰਟਾ ਪਹਿਲੇ ਪੂਰੇ ਉਹ ਪ੍ਰੈਸ ਕਲੱਬ ਆ ਕੇ ਖੜ੍ਹੇ ਹੋਏ ਸਨ ਗਰਮੀ ਦੇ ਵਿੱਚ, ਅਤੇ ਮੇਰਾ ਇੰਤਜ਼ਾਰ ਕਰ ਰਹੇ ਸਨ। ਅਤੇ ਮੈਂ ਆਪਣੇ ਭਰਾ ਦਾ, ਅੱਲਾਹ ਤਾਲਾ ਉਹਨੂੰ ਲੰਬੀ ਜ਼ਿੰਦਗੀ ਦੇ, ਸਿਹਤ ਦੇ, ਤੰਦਰੁਸਤੀ ਦੇ, ਹਮੇਸ਼ਾ ਸਦਾ ਸਲਾਮਤ ਰੱਖੇ, ਮੈਂ ਉਹਦਾ ਸ਼ੁਕਰਗੁਜ਼ਾਰ ਹਾਂ। ਮੇਰਾ ਨਿੱਕਾ ਪੁੱਤਰ ਮੇਰੇ ਨਾਲ ਸੀ, ਉਹਦਾ ਮੈਂ ਸ਼ੁਕਰਗੁਜ਼ਾਰ ਨਹੀਂ ਹਾਂ, ਲੇਕਿਨ ਉਹਨੇ ਵੀਡੀਓ ਬਣਾਈ, ਉਹਨੇ ਬੜੇ ਕੰਮ ਕੀਤੇ ਕੱਲ੍ਹ ਸਾਵਨ ਸ਼ਾਹ ਨੇ, ਅਤੇ ਮੈਂ ਸਾਵਨ ਸ਼ਾਹ ਤੋਂ ਬੜਾ ਰਾਜ਼ੀ ਹਾਂ ਜੀ। ਉਹ ਕੱਲ੍ਹ ਪਹਿਲੀ ਵਾਰੀ ਪੰਜਾਬ ਦਾ ਪੁੱਤਰ ਆਪਣੇ ਪਿਓ ਦੇ ਨਾਲ ਮੋਢਾ ਲਵਾਉਣ ਪਹੁੰਚਿਆ ਸੀ। ਅਤੇ ਉਸ ਤੋਂ ਇਲਾਵਾ ਅਸੀਂ ਮਿਲਾ ਜੁਲਾ ਕੇ ਕੋਈ 25-30 ਦੇ ਕਰੀਬ ਲੋਕ ਸੀ ਜੀ। ਦੋਸਤਾਂ ਵਾਸਤੇ ਬਾਅਦ ਦੋਸਤਾਂ ਨੇ ਮਾਯੂਸੀ ਦਾ ਇਜ਼ਹਾਰ ਕੀਤਾ, ਦੁੱਖ ਦਾ ਇਜ਼ਹਾਰ ਕੀਤਾ। ਦਰੁਸਤ ਗੱਲ ਹੈ, ਇੰਝ ਹੀ ਹੈ, ਜਦੋਂ 12 ਕਰੋੜ ਦੇ ਸੂਬੇ 'ਚੋਂ ਇੰਨੇ ਕੁ ਲੋਕ ਨਿਕਲਣ ਤੇ ਜ਼ਾਹਿਰ ਹੈ ਥੋੜ੍ਹੀ ਮਾਯੂਸੀ ਹੁੰਦੀ ਹੈ, ਲੇਕਿਨ ਮੈਂ ਮਾਯੂਸ ਨਹੀਂ ਹਾਂ। ਉਹਦੀ ਵਜ੍ਹਾ ਇਹ ਹੈ ਕਿ ਇਹ ਕੌਮ ਉਹ ਹੈ ਜਿਹੜੀ ਕਿ ਸਦੀਆਂ ਤੋਂ ਵਰ੍ਹਿਆਂ ਤੋਂ ਸੁੱਤੀ ਹੋਈ ਹੈ। ਸਾਡੀ ਕੌਮ, ਮੇਰੀ ਕੌਮ, ਪੰਜਾਬੀ ਕੌਮ, ਇਹ ਸਦੀਆਂ ਤੋਂ ਵਰ੍ਹਿਆਂ ਤੋਂ ਸੁੱਤੀ ਹੋਈ ਹੈ। ਇਹਨੂੰ ਆਪਣੇ ਇਸ਼ੂਜ਼ ਦਾ ਪਤਾ ਨਹੀਂ, ਇਹਨੂੰ ਗੈਰਾਂ ਦੀਆਂ ਤਕਲੀਫਾਂ ਦਾ ਪਤਾ ਹੈ, ਇਹਨੂੰ ਆਪਣੀ ਮਾਂ ਧਰਤੀ ਦੀ ਤਕਲੀਫਾਂ ਦਾ ਪਤਾ ਨਹੀਂ, ਇਹਨੂੰ ਆਪਣੀ ਮਿੱਟੀ ਦੀ ਤਕਲੀਫ ਦਾ ਪਤਾ ਨਹੀਂ, ਇਹਨੂੰ ਆਪਣੀ ਮਾਂ ਧਰਤੀ ਦੇ ਜਾਇਆਂ ਦੀ ਤਕਲੀਫ ਦਾ ਪਤਾ ਨਹੀਂ। ਇਹ ਹਜੂਮ ਹੈ ਇੱਕ, ਜਿਹੜਾ ਪ੍ਰੈਸ ਕਲੱਬ ਦੇ ਅੱਗੋਂ ਲੰਘਿਆ ਜਾਂਦਾ, ਗੱਡੀਆਂ 'ਤੇ ਤੁਰਿਆ ਜਾਂਦਾ, ਅਸੀਂ ਵੇਖਦੇ ਹਾਂ। ਔਰ ਉਹਨੂੰ ਨਾ ਮਹਿੰਗਾਈ ਦੇ ਉੱਤੇ ਉਹ ਨਾਲ ਜੁੜਨਾ ਪਸੰਦ ਕਰਦਾ ਹੈ, ਕਿਉਂਕਿ ਉਹਨੇ ਤਰੀਕੇ ਇਨਸਾਫ ਨੂੰ ਵੋਟ ਪਾਇਆ ਹੈ। ਉਹ ਪੰਜਾਬ ਦੀ ਗੱਲ ਦੇ ਉੱਤੇ ਸਾਡੇ ਨਾਲ ਜੁੜਨਾ ਪਸੰਦ ਨਹੀਂ ਕਰਦਾ, ਕਿਉਂਕਿ ਉਹਨੇ ਨੂਨ ਲੀਗ ਨੂੰ ਵੀ ਵੋਟ ਪਾਇਆ ਹੈ। ਉਹ ਪੰਜਾਬ ਦੀ ਵੰਡ ਦੇ ਉੱਤੇ ਉਹਨੂੰ ਤਕਲੀਫ ਨਹੀਂ ਹੁੰਦੀ, ਕਿਉਂਕਿ ਉਹਨੇ ਪੀਪਲਸ ਪਾਰਟੀ ਨੂੰ ਵੀ ਵੋਟ ਪਾਇਆ। ਅਤੇ ਇਹ ਵੱਡੀਆਂ 3 ਜਮਾਤਾਂ ਨੇ ਜਿਨ੍ਹਾਂ ਪਾਕਿਸਤਾਨ ਦੀਆਂ
ਔਰ ਪੰਜਾਬ ਦੀਆਂ ਜਿਨ੍ਹਾਂ ਦੇ ਲੋਕ ਜਿੱਤ ਕੇ ਅਸੈਂਬਲੀ 'ਚ ਪਹੁੰਚੇ ਨੇ, ਇਹਨਾਂ ਕੋਲੋਂ ਕੀ ਤਵੱਕੋ ਰੱਖੀ ਜਾ ਸਕਦੀ ਜਿਨ੍ਹਾਂ ਲੋਕਾਂ ਇਹਨਾਂ ਨੂੰ ਵੋਟ ਦਿੱਤਾ, ਜਿਹੜੇ ਕਿ ਮੈਂਡੇਟ ਇੱਕ ਤਰ੍ਹਾਂ ਦਾ ਮੈਂਡੇਟ ਹੀ ਦੇ ਦਿੱਤਾ ਨਾ ਜੀ ਪੰਜਾਬ ਵੰਡਣ ਦਾ। ਕਿਉਂਕਿ ਇਹ ਉਹ ਜਮਾਤਾਂ ਸਨ ਜਿਨ੍ਹਾਂ ਕਦੀ ਵੀ ਪੰਜਾਬ ਦਾ ਨਾ ਅੱਜ ਨਾ ਪਹਿਲੇ ਕਦੇ ਵੀ ਪੰਜਾਬ ਦੀ ਵੰਡ ਦੇ ਖਿਲਾਫ ਗੱਲ ਹੀ ਨਹੀਂ ਕੀਤੀ। ਇਹਨਾਂ ਇਹ ਸਵਾਲ ਹੀ ਨਹੀਂ ਚੁੱਕਿਆ ਕਿ ਵੰਡਿਆ ਨਹੀਂ ਜਾ ਸਕਦਾ। ਤੇ ਜ਼ਾਹਿਰ ਆ ਨੂਨ ਲੀਗ ਵੀ ਉਹੀ ਜਮਾਤ ਹੈ ਜਿਹੜੀ ਪੰਜਾਬ ਅਸੈਂਬਲੀ 'ਚ ਮਾਂ ਬੋਲੀ ਤੇ ਤਕਰੀਰ ਤੇ ਪਾਬੰਦੀ ਲਾਤੀ ਉਹਨਾਂ। ਤੇ ਇਹਨਾਂ ਜਮਾਤਾਂ ਕੋਲੋਂ ਲੋਕੀ ਮੈਨੂੰ ਕਹਿੰਦੇ ਨੇ ਜੀ ਇਹਨਾਂ ਦੇ MP MLAs ਨੂੰ ਨਹੀਂ ਮਿਲਦੇ, ਉਹਨਾਂ ਨੂੰ ਮਿਲ ਕੇ ਮਸਲਾ ਦੱਸੋ, ਉਹ ਬੋਲਣ। ਯਾਰ ਇੰਨਾ ਬੋਲਣਾ ਹੁੰਦਾ, ਇਹ 370 ਮੁਰਦਿਆਂ 'ਚ ਜਾਣ ਹੁੰਦੀ ਤੇ ਇਹ ਨਸਲ ਦਰ ਨਸਲ ਮੁੰਤਖਬ ਹੁੰਦੇ ਆ ਰਹੇ ਨੇ। ਸਾਡਾ ਮਸਲਾ 70 ਸਾਲ ਪੁਰਾਣਾ, ਜਦੋਂ ਦਾ ਪਾਕਿਸਤਾਨ ਬਣਿਆ, ਇਹ ਕਿਸ ਦਿਨ ਬੋਲੇ ਨੇ ਸਾਡੇ ਲਈ? ਇਹ ਤਾਂ ਕਦੀ ਵੀ ਨਹੀਂ ਬੋਲੇ। ਤੇ ਹੁਣ ਇਹਨਾਂ ਕੀ ਬੋਲਣਾ ਹੈ ਜਾਂ ਅੱਗੇ ਕੀ ਬੋਲਣਾ ਹੈ? ਇਹਨਾਂ ਨਹੀਂ ਬੋਲਣਾ, ਕਿਉਂਕਿ ਇਹ ਉਹ ਜ਼ਬਾਨਾਂ ਹੀ ਨਹੀਂ ਨੇ। ਉਹ ਅੱਜ ਇੱਕ ਵੀਰ ਨੇ ਬੜਾ ਇੱਕ ਦਿਲਚਸਪ ਜਿਹਾ ਸਵਾਲ ਮੈਂ ਕਮੈਂਟ 'ਚ ਪੜ੍ਹਿਆ, ਬੜਾ ਦਰਦਨਾਕ। ਉਹਨੇ ਦਰਦ 'ਚ ਆਖਿਆ, ਜ਼ਾਹਿਰ ਗੱਲ, ਉਹਨੇ ਕਿਹਾ ਜੀ ਜੇ ਪੰਜਾਬ ਵੰਡਿਆ ਗਿਆ ਯਾਨੀ ਸੂਬਾ ਬਣ ਗਿਆ ਤੇ ਦਰਿਆਵਾਂ ਦਾ ਕੀ ਬਣੇਗਾ? ਮਤਲਬ ਇਹ ਹੈ ਕਿ ਜੇ ਸੂਬਾ ਬਣੇਗਾ ਤਾਂ ਜ਼ਾਹਿਰ ਹੈ ਇੱਕ ਦਰਿਆ ਸਿੰਧ ਤਾਂ ਪੂਰਾ ਹੀ ਉਧਰ ਚਲਾ ਜਾਏਗਾ ਦੂਜੇ ਸੂਬੇ 'ਚ। ਤੇ ਮੈਂ ਉਹਨੂੰ ਉਹੀ ਕਿਹਾ, ਮੈਂ ਕਿਹਾ ਯਾਰ ਦਰਦ ਨਾਲ ਹੀ ਕਹਿ ਸਕਦੇ ਹਾਂ, ਲੇਕਿਨ ਇਹੀ ਹੈ ਕਿ ਸਾਡੀ ਕੌਮ ਨੂੰ, ਜਿਹੜੀ ਸੁੱਤੀ ਕੌਮ ਹੈ, ਇਹਦਾ ਕੀ ਹੈ? ਇਹ ਸ਼ਹਿਰਾਂ ਦੀ ਤਰ੍ਹਾਂ ਪੰਜਾਬ ਦਾ ਨਾਮ ਹੀ ਬਦਲ ਲੈਣਗੇ। ਉਹ ਲੈਲਪੁਰ ਸੀ ਫੈਸਲਾਬਾਦ ਹੋ ਗਿਆ ਤੇ ਪੰਜਾਬ ਦਾ ਨਾਮ ਹੀ ਕਿਸੇ ਇੰਜ ਦੇ ਬਾਦਸ਼ਾਹ ਦੇ, ਗੈਰ ਮੁਲਕੀ ਬਾਦਸ਼ਾਹ ਦੇ ਨਾਂ 'ਤੇ ਰੱਖ ਲੈਣਗੇ। ਇਹਨਾਂ ਦਾ ਕੀ ਹੈ? ਬਸ਼ਰਮੀ ਮੱਲੀ ਹੋਵੇ, ਮਿੱਟੀ ਨਾਲ ਗੱਦਾਰੀ ਮੱਲੀ ਹੋਵੇ, ਔਰ ਕੋਈ ਮਾਂ ਬੋਲੀ ਨਾਲ ਜਾਂ ਮਿੱਟੀ ਨਾਲ ਜਿੰਦੇ ਤੋਂ ਕਮਾ ਕੇ ਜਿੰਦਾ ਰਾਸ਼ਨ ਖਾ ਕੇ ਜਿਹੜਾ ਬੰਦਾ ਨਮਕ ਹਰਾਮੀ ਜਿੰਨਾ ਮੱਲੀ ਹੈ, ਉਹਨਾਂ ਕੀ ਇਹ ਇੰਜ ਦੀਆਂ ਗੱਲਾਂ ਸੋਚਣੀਆਂ ਨੇ? ਉਹਨਾਂ ਨੂੰ ਕੀ ਲੱਗੇ ਪੰਜਾਬ ਨਾਲ? ਉਹਨਾਂ ਨੂੰ ਕਾਹਦਾ ਦਰਦ ਪੰਜਾਬ ਦਾ? ਉਹਨਾਂ ਨੂੰ ਕਾਹਦੀ ਸਮਝ ਪੰਜਾਬ ਦੀ? ਉਹਨਾਂ ਦਾ ਕੰਮ ਤਾਂ ਹੈ ਇਕਤਦਾਰ ਲੈਣਾ, ਔਰ ਇਹ ਜਿਹੜੀ ਰਿਪੋਰਟ ਆਵਾਮ ਹੈ, ਇਹਦਾ ਕੰਮ ਹੈ ਉਹਨਾਂ ਨੂੰ ਦੌਲਤ ਸ਼ਾਹ ਦੇ ਚੂਹਿਆਂ ਦੀ ਤਰ੍ਹਾਂ ਵੋਟ ਪਾਉਣਾ। ਤੇ ਇਹ ਸਾਰੀ ਪਬਲਿਕ ਨੂੰ ਕੀ ਲੱਗੇ? ਸੋ ਮੈਂ ਇਸ ਗੱਲ ਮਾਯੂਸ ਨਹੀਂ ਹਾਂ ਕਿ ਇਹ ਜਿਹੜੇ 25-30 ਲੋਕ ਸਨ, ਇਹ ਨਜ਼ਰੀਆਤੀ ਤੌਰ 'ਤੇ ਸਾਡੇ ਨਾਲ ਆਏ ਸਨ, ਔਰ ਅਸੀਂ ਇੱਕ ਆਗਾਹੀ ਦੀ, ਸ਼ਊਰ ਦੇਣ ਦੀ, ਜਾਣਕਾਰੀ ਦੇਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਤੇ ਇਹ 70 ਸਾਲ ਔਰ 70 ਸਾਲ ਤੋਂ ਪਹਿਲੇ ਗੋਰਿਆਂ ਦਾ ਵਕਤ ਤੇ ਉਸ ਤੋਂ ਵੀ ਪਹਿਲੇ ਦੀ ਸੁੱਤੀ ਕੌਮ ਨੂੰ ਅਸੀਂ ਜਗਾਉਣ ਦਾ ਬੇੜਾ ਚੁੱਕਿਆ ਹੈ। ਤੇ ਜ਼ਾਹਿਰ ਹੈ ਇੱਕ ਦਿਨ ਦੇ ਸ਼ਾਰਟ ਨੋਟਿਸ ਤੇ ਅਗਰ ਇੰਨੀਆਂ ਸਦੀਆਂ, ਇੰਨਿਆਂ ਵਰਿਆਂ ਦੀ ਸੁੱਤੀ ਕੌਮ 'ਚੋਂ ਕੋਈ ਪੁੱਤਰ ਅਗਰ ਜਾਗ ਕੇ ਆ ਹੀ ਗਏ ਨੇ, ਤੇ ਮੈਂ ਸਮਝਦਾ ਮੈਨੂੰ ਤਾਂ ਹੌਸਲਾ ਹੈ ਇਸ ਗੱਲ ਦਾ। ਔਰ ਇਨਸ਼ਾ ਅੱਲਾਹ ਤਾਲਾ ਇਹ ਵਕਤ ਦੇ ਨਾਲ ਨਾਲ ਤਾਦਾਦ ਵਧੇਗੀ। ਹਾਰ ਮੰਨਣੀ ਸੋਚੀ ਨਹੀਂ ਹੈ, ਨਾ ਹਾਰਨਾ ਹੈ। ਜਦੋਂ ਤੱਕ ਸਾਹ ਵੇ ਸਾਹ ਲੱਗੇ ਰਹਿਣਾ, ਅੱਲਾ ਨੂੰ ਯਾਦ ਕਰਕੇ, ਰੱਬ ਪਾਕ ਤੇ ਭਰੋਸਾ ਕਰਕੇ ਅਸੀਂ ਲੱਗੇ ਰਹਿਣਾ, ਆਪਣੀ ਮਿਹਨਤ ਜਦੋਜਹਿਦ ਕਰਦੇ ਰਹਿਣਾ, ਲੋਕਾਂ ਨੂੰ ਇੱਕ ਇੱਕ, ਦੋ ਦੋ, ਚਾਰ ਚਾਰ ਕਰਕੇ ਅਸੀਂ ਜਗਾਉਂਦੇ ਰਹਿਣਾ। ਅੱਲਾ ਕਰੇਗਾ, ਅੱਲਾ ਪਾਕ ਕਰੇਗਾ, ਕਰਮ ਕਰੇਗਾ। ਇੱਕ ਦਿਨ ਜ਼ਰੂਰ ਜਾਗੇਗੀ ਇਹ ਕੌਮ, ਇਹ ਸਮਝੇਗੀ ਆਪਣੀ ਇਸ ਮਿੱਟੀ ਦੇ ਦਰਦ ਨੂੰ। ਇਹ ਨਮਕ ਹਰਾਮੀ ਤੋਂ ਬਾਅਦ ਆ ਕੇ ਇਸ ਮਿੱਟੀ ਦਾ ਦੇਣਾ ਚਾਹੇਗੀ, ਇਹਨੂੰ ਮੋੜਨਾ ਚਾਹੇਗੀ। ਇਸ ਵਾਸਤੇ ਕਿ ਇਹ ਕੌਮ ਜਿਹੜੀ ਇਹ 12 ਕਰੋੜ ਆਵਾਮ ਹੈ, ਇਹ ਬੇਸ਼ਨਾਖਤ ਹੈ, ਇਹਨਾਂ ਦੀ ਸ਼ਨਾਖਤ ਕੋਈ ਨਹੀਂ। ਤੇ ਇੱਕ ਟਾਈਮ ਐਸਾ ਆਏਗਾ ਜਦੋਂ ਇਹਨਾਂ ਨੂੰ ਪਛਤਾਵਾ ਹੋਏਗਾ ਕਿ ਅਸੀਂ ਆਪਣੀ ਸ਼ਨਾਖਤ ਕਿਉਂ ਨਹੀਂ ਬਣਾਈ। ਇੱਕ ਦਿਨ ਇਹ ਜ਼ਰੂਰ ਪਛਤਾਏਗੀ ਕੌਮ, ਔਰ ਉਹ ਵਕਤ ਦੂਰ ਨਹੀਂ ਹੈ। ਇਹ ਪਛਤਾਏਗੀ ਕੌਮ ਕਿ ਅਸੀਂ ਆਪਣੀ ਸ਼ਨਾਖਤ ਤਵੱਜੋ ਕਿਉਂ ਨਹੀਂ ਦਿੱਤੀ। ਜਦੋਂ ਅਰਬ 'ਚ ਬੈਠਾ ਯਹੂਦੀ, ਅਰਬ 'ਚ ਬੈਠਾ ਈਸਾਈ, ਅਰਬ ਨੈਸ਼ਨਲ ਸੀ ਮੁਸਲਮਾਨਾਂ ਦੇ ਨਾਲ, ਤੇ ਉਹ ਇੱਕ ਕੌਮ ਸਨ। ਤੇ ਫਿਰ ਇਹਨਾਂ ਨੂੰ ਉਦੋਂ ਉਸ ਦਿਨ ਇਹ ਯਾਦ ਆਏਗੀ ਜਦੋਂ ਇਹਨਾਂ ਨੂੰ ਪਤਾ ਲੱਗੇਗਾ ਕਿ ਈਰਾਨ 'ਚ ਬੈਠਾ ਇਰਾਨੀ ਕੌਮੀ ਜਿਹੜਾ ਹੈ ਉਹ ਇੱਥੋਂ ਵਾਲਿਆਂ ਨੂੰ ਕੁਛ ਨਹੀਂ ਸਮਝਦਾ। ਫਿਰ ਉਦੋਂ ਇਹਨਾਂ ਨੂੰ ਆਪਣੀ ਕੌਮ ਦੀ ਜ਼ਰੂਰ ਯਾਦ ਆਏਗੀ, ਸ਼ਨਾਖਤ। ਜਦੋਂ ਇਹਨਾਂ ਦੇ ਇਰਦ ਗਿਰਦ ਬੈਠੇ ਬਲੋਚ, ਪਸ਼ਤੂਨ ਤੇ ਸਿੰਧੀ ਆਪਣੀ ਸ਼ਨਾਖਤ ਲੈ ਕੇ ਬੈਠੇ ਹੋਣਗੇ, ਔਰ ਇਹ ਬੇਸ਼ਨਾਖਤੇ, ਇਹ ਦੁਨੀਆ ਭਰ ਬੇਸ਼ਨਾਖਤੇ, ਇਹ ਨਾਮਾਲੂਮ ਜਦੋਂ ਆਪਣੀ ਸ਼ਨਾਖਤ ਨੂੰ ਦਾ ਪੁੱਛਣਗੇ ਕਿ ਅਸੀਂ ਕੌਣ ਹਾਂ, ਤੇ
याद आएगा कि मापियां दस्या सी नहीं जी सबसे पहले पाकिस्तान है जी, सबसे पहले मुसलमान। मापियां दस्या सी जी पंजाब की गल नहीं करनी, जिस मिट्टी तो खा कमा के जवान होए आ ਉਹਦੀ गल नहीं करनी, होर सारी दुनिया की गल करनी है। ਜਦੋਂ ਇਹ गल होएगी तो जाहिर है कल की नस्ल आने वाली जिंदे इर्द गिर्द हर बंदा शनाख्त वाला होएगा और हर बंदा इन्हों काबिल नफरत समझेगा और समझ भी अज भी समझ रहे हैं। जिमें जिमें इन्हों तक ये गल पहुँचेगी, क्यों अज सिंधी पंजाबी जोड़ा सिंध च सैटल्ड है, जोड़ा पख्तूनख्वा च सैटल है या जोड़ा बलोचिस्तान च सैटल्ड है, वो क्यों कलपदा है? वो इस वास्ते कलपदा, उन्होंने उत्थे नफरत मिलती, उन्होंने इस वास्ते दर्द उठता है। इत्थे पंजाब च बैठे नूं इस वास्ते दर्द नहीं उठता कि इन्हां सवेर तो लैके शाम तक बाद खाण कमाण का काम करना हुंदा। इन्हां इस मिट्टी नूं वाह के गाह के इहदे विचों सोना कढ के वेच देना हुंदा है और इस मिट्टी नूं कुछ नहीं मोड़ना हुंदा, इहनूं शनाख्त तक नहीं देनी हुंदी। ते इंशाअल्लाह इन्हां नूं जरूर इस चीज़ का एहसास होएगा। बस इन्नी दुआ करो कि उस दिन निरा पछतावा ना रह जाए, कुछ बच भी जाए। तो गल ये है कि असी अपनी जदोजहद जारी रखांगे, असी पिछे नहीं हटना। असी पंजाब नैशनल मूवमेंट के प्लेटफार्म ते पंजाबी नैशनलिज्म वास्ते जदोजहद करते रहेंगे, पंजाब के आम गरीब वास्ते जदोजहद करते रहेंगे। किसी जगीरदार, किसी वडेरे, किसी मखदूम वास्ते साडी जदोजहद नहीं है। पंजाब च बैठे किसी मखदूम वास्ते साडी जदोजहद नहीं है, किसी गद्दियां वास्ते असी जदोजहद नहीं कर रहे, असी इस मिट्टी वास्ते जदोजहद कर रहे हैं जिस मिट्टी के उत्ते सूफी आए, जिस मिट्टी के उत्ते अल्लाह के बजुर्ग आए, अल्लाह के वली आए। असी उस मिट्टी उस धरती वास्ते जदोजहद कर रहे हैं तो करते रहांगे, ਜਦੋਂ तक जीने हैं करते रहांगे। तो वीर एक बारी फिर सारिਆਂ ਦਾ बहुत बहुत शुक्रिया। सलामत रहो, मुड़ के फिर गल करांगे, जिन्नियां गल्लां चेता सी कर दित्तियां। रब राखा।